ਵੀ RSS ਦਾ ਮੋਹਨ ਭਾਗਵਤ ਕਹਿੰਦਾ ਹੈ ਕਿ ਜੀ ਅਸੀਂ ਤਾਂ ਨਾ NGO ਹੈ, ਨਾ ਪੋਲੀਟੀਕਲ ਪਾਰਟੀ ਹੈ, ਨਾ ਅਸੀਂ ਕੋਈ ਹੋਰ ਹੈ, ਅਸੀਂ ਤਾਂ ਹਿੰਦੂਤਵਾ ਸੁਸਾਇਟੀ 'ਚ ਜਗਾਣਾ ਹੈ। ਫਿਰ ਚਾਈਨਾ ਦੀ ਕਮਿਊਨਿਸਟ, ਕਿਉਂਕਿ ਚਾਈਨਾ 'ਚ ਮਲਟੀਪਲ ਪਾਰਟੀ ਸਿਸਟਮ ਤਾਂ ਹੈ ਨਹੀਂ, ਕਮਿਊਨਿਸਟ ਪਾਰਟੀ ਦੇ ਡੈਲੀਗੇਸ਼ਨ ਨਾਲ RSS ਹਵਨ ਕਰਾਉਣਾ ਡਿਸਕਸ ਕਰ ਰਹੀ ਸੀ, ਨਰ ਬਲੀ ਦੇਣਾ ਡਿਸਕਸ ਕਰ ਰਹੇ ਸੀ, ਕਿਹੜੀ ਬਲੀ ਦੇਣੀ ਡਿਸਕਸ ਕਰ ਰਹੇ। ਹੁਣ ਇਸ ਤੋਂ ਜ਼ਾਹਰ ਹੈ ਵੀ ਬਿਲਕੁਲ ਲੰਮੇ ਪੈ ਗਏ ਨੇ। They discussed RSS organization structure and our functioning. ਹੁਣ ਚੀਨ ਵਾਲਿਆਂ ਨੂੰ ਇਹ ਫਿਕਰ ਹੈ ਜੀ RSS ਦਾ ਢਾਂਚਾ ਕੀ ਹੈ। ਹੁਣ ਜਿਸ ਦਿਨ RSS ਦੇ ਦਫ਼ਤਰ BJP ਦੇ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਹੁੰਦੀ ਹੈ, ਉਸ ਦਿਨ ਹੀ ਚਾਈਨਾ ਇਹ ਕਲੇਮ ਕਰਦਾ ਕਿ ਜਿਹੜੀ ਸਖਸ਼ਗਾਮਵਾਦੀ ਹੈ, ਇਸ ਦੇ ਉੱਤੇ ਅਸੀਂ ਇਹਨੂੰ ਇੰਪਰੂਵ ਕਰ ਰਹੇ ਹਾਂ, ਇਹਦੇ 'ਚ ਹੋਰ ਵੀ ਕੰਸਟਰਕਸ਼ਨ ਵਰਕ ਚੱਲ ਰਿਹਾ। ਹੁਣ ਇਹ ਹੈ ਚਾਈਨਾ ਦੀ ਜਿਹੜੀ ਸੱਚਮੁੱਚ ਦੀ ਹੈਜਮਨੀ ਹੈ, ਉਹਨਾਂ ਨੇ ਇੱਧਰ RSS ਤੇ BJP ਨਾਲ ਕੀਤੇ, ਨਾਲ ਦੀ ਨਾਲ ਉਹਨਾਂ ਨੇ ਕਹਿਤਾ ਕਿ ਆ ਜਿਹੜਾ ਸਾਰਾ ਪਾਰਟ ਹੈ ਸ਼ਖਸਗਾਮ ਵੈਲੀ, ਇਹ ਸਾਡੀ ਹੈ। ਉਹ ਚਾਈਨਾ ਜਿਹਨੂੰ ਆਪਰੇਸ਼ਨ ਸੰਦੂਰ 'ਚ ਇਹ ਪਾਕਿਸਤਾਨ ਦਾ ਸਾਥੀ ਕਹਿੰਦੇ, ਗਲਵਾਨ ਵੈਲੀ 'ਚ 20 ਫੌਜੀ ਮਾਰੇ ਗਏ, ਕਿੰਨੇ ਉਹਨਾਂ ਦੇ ਪ੍ਰਿਜ਼ਨਰ ਆਫ ਵਾਰ ਬਣਾਏ। ਚਾਈਨਾ ਨੂੰ ਕਾਰਨਰ ਕਰਨ ਦੇ ਲਈ ਅਮਰੀਕਾ ਦਾ ਬੁਲਵਾਕ ਬਣਨ ਨੂੰ ਤਿਆਰ ਰਿਹਾ ਕਿ ਵੀ ਪਾ ਲਓ ਸਾਡੇ ਤੇ ਜਿਹੜਾ ਹੈ ਉਹ ਪੰਜਾਲੀ, ਔਰ ਅਸੀਂ ਤੁਹਾਡੇ ਕੁੱਤੇ ਬਣਨ ਨੂੰ ਤਿਆਰ ਹੈ। ਹੁਣ ਓਵਰਨਾਈਟ ਚਾਈਨਾ 'ਚੋਂ ਦੋਸਤੀ ਨਜ਼ਰ ਆਣੀ ਸ਼ੁਰੂ ਹੋ ਗਈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਬਾਰੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੀ ਕਮਿਊਨਿਸਟ ਪਾਰਟੀ ਦਾ ਉੱਚ ਪੱਧਰੀ ਡੈਲੀਗੇਸ਼ਨ ਦਿੱਲੀ ਸਥਿਤ RSS ਦੇ ਦਫ਼ਤਰ ਵਿੱਚ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਔਰ RSS ਵੱਲੋਂ ਚੀਨੀ ਡੈਲੀਗੇਸ਼ਨ ਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ। ਸੋ ਇਸੇ ਦਿਨ ਚੀਨ ਵੱਲੋਂ ਭਾਰਤ ਦੇ ਪ੍ਰੋਟੈਸਟ ਨੂੰ ਰੱਦ ਕਰਦਿਆਂ ਕਿਹਾ ਗਿਆ ਕਿ ਸ਼ੰਗਜ਼ਗਾਮ ਵਾਦੀ ਦੀ ਜਿਹੜੀ ਹੈ ਚੀਨ ਦੀ ਹੈ ਔਰ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਸੋ ਇੱਕ ਪਾਸੇ RSS ਅਤੇ BJP ਸਰਕਾਰ ਚੀਨ ਦੇ ਸਾਹਮਣੇ ਪੂਰੀ ਤਰ੍ਹਾਂ ਲੰਮੇ ਪਏ ਹੋਏ ਨੇ ਔਰ ਦੂਸਰੇ ਪਾਸੇ ਭਾਰਤੀ ਫੌਜੀ ਮੁਖੀ ਵੱਲੋਂ ਪਾਕਿਸਤਾਨ ਨੂੰ ਸਬਕ ਜਿਹੜੀਆਂ ਸਿਖਾਉਣ ਦੀਆਂ ਧਮਕੀਆਂ ਨੇ ਉਹ ਦਿੱਤੀਆਂ ਜਾ ਰਹੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ? ਦੇਖੋ, ਇਸ ਵੇਲੇ ਇਹਦੇ ਬਾਵਜੂਦ ਕਿ ਭਾਰਤ ਵੱਲੋਂ ਆਪਣਾ ਮੀਡੀਆ ਤੰਤਰ, ਪ੍ਰਚਾਰ ਤੰਤਰ, ਮੋਦੀ ਤੰਤਰ, ਦਰਬਾਰੀ ਮੀਡੀਆ ਉਹਦੇ ਰਾਹੀਂ ਤੇ ਅਜੇ ਵੀ ਮੋਦੀ ਕਰਵਾਈ ਜਾ ਰਹੀ ਹੈ। ਭਾਰਤ ਦੀ ਇਕਨੋਮੀ ਬਹੁਤ ਅੱਗੇ ਵਧੇਗੀ, ਪਹਿਲੇ ਕੁਆਰਟਰ 'ਚ ਅਗਲੇ ਸਾਲ ਦੇ ਇਹ ਹੋਏਗਾ, ਉਸ ਤੋਂ ਅਗਲੇ 'ਚ ਇਹ ਹੋਏਗਾ, 2040 'ਚ ਇਹ ਹੋਏਗਾ। ਉਹੀ ਜੋ ਇਹਨਾਂ ਹਿੰਦੂ ਤਵੀਆਂ ਨੇ, ਬ੍ਰਾਹਮਣਵਾਦੀਆਂ ਨੇ ਜਿਸ ਕਿਸਮ ਦੀਆਂ ਕਹਾਣੀਆਂ ਇਸ ਧਰਤੀ ਤੇ ਸਭ ਨੂੰ ਨਕਾਰੇ ਬਣਾ ਕੇ ਉਹਨਾਂ ਦੇ ਹੱਕ ਖੋਹ ਕੇ ਤੇ ਸਵਰਗ ਲੋਕ ਤੇ ਸ਼ਿਵ ਮੰਡਲੀ ਤੇ ਵਿਸ਼ਨੂੰ ਲੋਕ ਦੀਆਂ ਕਹਾਣੀਆਂ ਨਾਲ ਜੋੜਿਆ ਹੋਇਆ, ਇਹੋ ਜਿਹੀਆਂ ਕਹਾਣੀਆਂ ਸੁਣਾ ਰਹੇ ਨੇ। ਲੇਕਿਨ ਜਿਹੜੀ ਗੱਲ ਪਿਛਲੇ 24-48 ਘੰਟੇ ਦੇ ਵਿੱਚ ਬੜੀ ਡਿਬੇਟ ਦਾ ਵਿਸ਼ਾ ਹੈ ਕਿ ਇੱਕ ਪਾਸੇ ਤਾਂ ਅਮਰੀਕਾ ਬਿਲਕੁਲ ਛਟਕ ਕੇ ਇਹਨਾਂ ਨੂੰ ਸੁੱਟ ਰਿਹਾ ਪਾਸੇ ਔਰ ਬੁਰੀ ਤਰ੍ਹਾਂ। ਈਵਨ ਹਾਲਾਂ ਅਸੀਂ ਈਰਾਨ ਦੀ ਸਿਚੁਏਸ਼ਨ 'ਤੇ ਕੋਈ ਗੱਲ ਨਹੀਂ ਕੀਤੀ ਜੋ ਉੱਥੇ ਚੱਲ ਰਿਹਾ, ਕਿਉਂਕਿ ਇਸ ਵੇਲੇ ਇੱਕ ਪ੍ਰੋਪੇਗੈਂਡੇ ਦਾ ਨੈਰੇਟਿਵ ਵੀ ਚੱਲ ਰਿਹਾ। ਸੋ ਜਦੋਂ ਤੱਕ ਸਾਡੇ ਕੋਲ ਕੋਈ ਦੂਸਰੀ ਸਾਈਡ ਨਹੀਂ ਹੈ ਕਿ ਅੰਦਰੂਨੀ ਕੀ ਹੋ ਰਿਹਾ, ਹਾਲਾਂ ਇਹ ਹੈ ਕਿ 2000 ਤੋਂ ਜ਼ਿਆਦਾ ਪ੍ਰੋਟੈਸਟਰ ਮਾਰੇ ਗਏ ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਮਿਲਟਰੀ ਇੰਟਰਵੈਂਸ਼ਨ ਦੀ ਵੀ ਧਮਕੀ ਦਿੱਤੀ ਹੈ। ਪਰ ਜਿਹੜੀ ਗੱਲ ਉਹਨਾਂ ਨੇ ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ ਵੀ ਜਿਹੜਾ ਵੀ ਮੁਲਕ ਈਰਾਨ ਦੇ ਨਾਲ ਟਰੇਡ ਕਰੇਗਾ ਉਸ ਦੇ ਉੱਤੇ 25% ਦੀ ਟੈਰਿਫ ਲਗਾਇਆ ਜਾਏਗਾ। ਸੋ ਜ਼ਾਹਰ ਹੈ ਵੀ ਉਹਨਾਂ ਨਾਲ ਈਰਾਨ ਨਾਲ ਡੀਲ ਕਰਨ ਵਾਲਿਆਂ 'ਚੋਂ ਭਾਰਤ ਮੋਹਰੀਆਂ 'ਚੋਂ ਹੈ। ਆਲਰੇਡੀ 50% ਉਹ ਲੱਗ ਹੀ ਰਿਹਾ। ਇੱਧਰ 500% ਵਾਲਾ ਬਿੱਲ ਵੀ ਜਿਹੜਾ ਇਸ ਹਫ਼ਤੇ 'ਚ ਪੂਰਾ ਤਿਆਰ ਹੋ ਜਾਣਾ। ਸੋ ਇਹ ਉਹਨਾਂ ਨੂੰ, ਹਾਲਾਂ ਉਹ ਕਹਿ ਰਹੇ ਨੇ ਨਹੀਂ ਕੋਈ ਬਹੁਤਾ ਫਰਕ ਨਹੀਂ ਪੈਣਾ, ਕੋਈ ਈਰਾਨ ਨਾਲ ਕੋਈ ਬਹੁਤਾ ਨਹੀਂ ਹੈ ਜਾਂ ਦੂਜਾ, ਕਿਉਂਕਿ ਵੈਨਜ਼ੂਏਲਨ ਆਇਲ ਜਿਹੜਾ ਉਸ ਦੇ ਉੱਤੇ ਵੀ ਰੁਕਾਵਟ ਹੋ ਗਈ। ਰਸ਼ੀਆ ਵਾਲੇ ਨੂੰ ਆਪ ਹੀ ਕਹਿ ਰਹੇ ਨੇ ਕਿ ਜੀ ਅਸੀਂ ਘਟਾ ਰਹੇ ਹਾਂ ਦੂਜਾ। ਹੁਣ ਇਹਨਾਂ ਹਾਲਾਤਾਂ 'ਚ ਇਹਨਾਂ ਦਾ ਰੁਲਣਾ ਕਿਸ ਲੈਵਲ 'ਤੇ ਹੈ। ਹੁਣ S ਜੈਸ਼ੰਕਰ ਜਿਹੜਾ ਉਹਨੂੰ ਵਾਸ਼ਿੰਗਟਨ ਇੱਕ ਮੀਟਿੰਗ ਦੇ ਲਈ ਆਇਆ ਔਰ ਇਹ ਉਹਨਾਂ ਨੇ ਬਿਲਕੁਲ ਉਹਨਾਂ ਦਾ ਉਹਨੂੰ ਕਿਵੇਂ ਰੋਲਿਆ ਗਿਆ ਉਸ ਬਾਰੇ ਆ ਕਿ ਸੋ ਆਈਸੋਲੇਟਡ, ਇਹ ਜਯੰਤ ਭੰਡਾਰੀ ਨੇ ਟਵੀਟ ਕੀਤਾ, ਸੋ ਆਈਸੋਲੇਟਡ ਇਜ਼ ਇੰਡੀਆ ਟੁਡੇ that as happened with Jaishankar in the past, no one in the US government came to greet him.
the Indian embassy got the hotel manager to do the job for a photo. hotel manager ਨੂੰ ਕਿਹਾ ਜੀ ਜਰਾ ਫੋਟੋ ਖਿੱਚ ਦਿਓ, ਔਰ ਅਸ਼ਵਨੀ ਵਿਸ਼ਨਾ ਜਿਹੜਾ ਉਹ ਕਹਿੰਦਾ ਜਨਵਰੀ 11 ਦੇ ਹਵਾਲੇ ਨਾਲ ਵੀ ਕਿਵੇਂ ਰੋਲਿਆ ਸੀਗਾ ਕਿ ਵੀ ਅਰਾਈਵਡ ਇਨ ਵਾਸ਼ਿੰਗਟਨ DC, will participate in critical minerals ministerial meeting tomorrow. Secure critical mineral supply chains are vital for our goal of ਵਿਕਸਿਤ ਭਾਰਤ। ਪਰ ਉੱਥੇ ਹੋਟਲ ਮੈਨੇਜਰ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ, ਔਰ ਇਹ ਸਾਰੇ ਦੇ ਚੱਲਦਿਆਂ ਭਾਰਤ ਨੂੰ ਇਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਭਾਈ ਅਮਰੀਕਾ ਨੇ ਤਾਂ ਜੋ ਸੀ ਉਹ ਠੁੱਡ ਮਾਰ ਦਿੱਤਾ ਹੈ। ਹੁਣ ਇੰਨੇ ਬੇਸ਼ਰਮ ਤੇ ਬੇਹਿਆ ਨੇ ਵੀ ਕੱਲ ਤੱਕ ਜਿਹੜਾ ਮੋਦੀ ਵੈਸੇ ਤਾਂ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ 10 ਵਾਰ ਚੀਨ ਦੇ ਦੌਰੇ ਤੇ ਗਿਆ, ਸ਼ੀ ਜਿਨਪਿੰਗ ਨੂੰ ਝੂਲਾ ਝੁਲਾਇਆ ਚੰਗੀ ਤਰ੍ਹਾਂ, ਇੱਥੇ ਗੁਜਰਾਤ ਦੇ ਵਿੱਚ ਵੀ, ਇੱਕ ਤਮਿਲਨਾਡੂ 'ਚ ਵੀ ਕਿਸੇ ਥਾਂ ਤੇ ਸਮੁੰਦਰ ਦੇ ਕੰਢੇ ਲਿਜਾ ਕੇ। ਫਿਰ ਜਦੋਂ ਹੋਇਆ ਕਿ ਜੀ ਇਹ ਤਾਂ ਗਲਵਾਨ ਵੈਲੀ, ਔਰ ਉਹਦੇ 'ਚ ਵੀ ਖੁੱਲ੍ਹ ਕੇ ਝੂਠ ਬੋਲਿਆ, ਨਾ ਕੋਈ ਆਇਆ ਨਾ ਕੋਈ ਗਿਆ, ਨਾਲ ਕਹੀ ਜਾਣ ਵੀ ਸਾਡੇ ਫੌਜੀ ਮਰ ਗਏ, ਬੜੀ ਬਹਾਦਰੀ ਦਾ ਸਬੂਤ ਦੀ ਹੈ। ਕਿੰਨੇ ਦੌਰ 16-17 ਵੱਡੇ ਲੈਵਲ ਦੇ ਉੱਤੇ ਜਿਹੜੇ ਨੇ ਉਹ ਡੈਪਸੋਂਗ ਔਰ ਦੂਸਰੀਆਂ ਥਾਵਾਂ ਦੇ ਉੱਤੇ ਪੈਂਗਸੋ ਲੇਕ ਨੂੰ ਲੈ ਕੇ ਗੱਲਬਾਤ, ਜੇ ਕੋਈ ਆਇਆ ਨਹੀਂ ਗਿਆ ਨਹੀਂ ਫਿਰ ਗੱਲਬਾਤ ਤੁਸੀਂ ਕਾਹਦੀ ਕਰ ਰਹੇ ਸੀ। ਫਿਰ ਚੀਨੀ ਕੰਪਨੀਆਂ ਦੇ ਉੱਤੇ ਪਾਬੰਦੀ ਲਾਈ ਕਿ ਜੀ ਕੁਛ ਨਹੀਂ, ਔਰ ਇੱਥੋਂ ਤੱਕ ਇਹਨੇ ਕਿਹਾ ਮੋਦੀ ਨੇ ਉੱਥੇ ਅਸਾਮ ਜਾ ਕੇ कि जी ये जड़ा छोटी छोटी आंखों वाले गणेश मत खरीदो। ज़ाहिर है भी चाइना तो बन के गणेश से भी भगवान कहते, हमारे तो भगवान भी वहाँ से आते हैं छोटी छोटी आंखों वाले। हुण इस सब दे बावजूद ज्यों ही हुण अमरीका ने, उदों तो यह सी कि जी अमरीका साडा यार है, सानू किहदी परवाह है, क्वाड दे विच भी वड़ गए सी, दूजे च भी हो गए सी। हुण अमरीका ने तो इन्हां नूं जिहनूं कहंदे ने भी आने वाली थां ते बिठा दिता है। पर जिस बेशर्मी नाल हुण उन्हां ने पाबंदियां भी चुकतीआं, चीन नाल डायरैक्ट फ्लाइट्स भी हो गईआं, वीज़ा प्रोसैस भी शुरू हो गए। ਜਿਹੜੇ ਕੁਝ ਕੰਪਨੀਆਂ 2020 ਤੋਂ ਸੀ ਕਿ ਜੀ ਉਹ ਕੰਟਰੈਕਟ ਲੈ ਨਹੀਂ ਸਕਦੀਆਂ ਚੀਨੀ ਕੰਪਨੀਆਂ, ਉਹ ਵੀ ਖੋਲ੍ਹ ਦਿੱਤਾ। ਹੁਣ ਇਹ ਤਾਂ ਪਬਲਿਕ 'ਚ ਜਿਹੜੀਆਂ ਗੱਲਾਂ ਆਈਆਂ, ਅੰਦਰੋਂ ਇਹਨਾਂ ਨੇ ਕੀ ਸਰੈਂਡਰ ਕੀਤਾ ਹੋਏਗਾ ਕਿ ਵੀ ਇਹ ਖਬਰ ਜਿਹੜੀ ਪ੍ਰੋਮੀਨੈਂਟਲੀ ਸਾਰੇ ਪਾਸੇ ਡਿਸਕਸ ਹੋ ਰਹੀ ਹੈ ਕਿ ਬੀਜੇਪੀ ਸਰਕਾਰ ਤਾਂ ਜੋ ਕਰ ਹੀ ਰਹੀ ਸੀ ਇਹਨਾਂ ਨੀਤੀਆਂ, RSS, ਹੁਣ ਉਹ RSS ਜਿਹੜਾ महान भारत और प्राचीन भारत और चीन के खिलाफ और दूसरे गल्लां मारन वाले कम्युनिस्ट पार्टी ऑफ चाइना डेलीगेशन मीट्स RSS जनरल सैकटरी दत्तात्रेय होजेबिले। हुण पूरा डेलीगेशन कम्युनिस्ट पार्टी चीन दा वो RSS के दफ्तर च आंदा है, डेलीगेशन कम्युनिस्ट पार्टी ऑफ चाइना, जिहदे च उन्हां दे वाइस मिनिस्टर सुन हेआन ने, और ज़ाहिर है कि जोड़ा चाइना का एंबेसडर है दिल्ली च वो भी उहदे च मौजूद है। और एक घंटा केशव कुंज जिथे RSS का हैड ऑफिस है उहदे चों मिले, और उस तो पहला कम्युनिस्ट पार्टी का डेलीगेशन बीजेपी लीडरशिप नूं भी मिलिया। दोनों ऑर्गेनाइजेशनस नाल लंबी चौड़ी गलबात हुई, और भावें मोहन भागवत उहदे च नहीं सी, लेकिन ये जिहड़ा जिहदे नाल इन्हां दी मुलाकात हुंदी है, ये टॉप उन्हां दा जिहड़ा वो दत्ता जा रही है आइडियालॉग है RSS का। और ਜਦੋਂ RSS ਨੂੰ ਕਿਹਾ ਕਿ ਵੀ ਇੱਕ ਪਾਸੇ ਤੁਸੀਂ ਚੀਨ, ਪਹਿਲੀ ਗੱਲ ਤਾਂ ਇਹ ਸਵਾਲ ਹੁੰਦਾ ਹੈ ਵੀ RSS ਦਾ ਮੋਹਨ ਭਾਗਵਤ ਕਹਿੰਦਾ ਹੈ ਕਿ ਜੀ ਅਸੀਂ ਤਾਂ ਨਾ NGO ਹੈ, ਨਾ ਪੋਲੀਟੀਕਲ ਪਾਰਟੀ ਹੈ, ਨਾ ਅਸੀਂ ਕੋਈ ਹੋਰ ਹੈ, ਅਸੀਂ ਤਾਂ ਹਿੰਦੂਤਵਾ ਸੁਸਾਇਟੀ 'ਚ ਜਗਾਣਾ ਹੈ। ਫਿਰ ਚਾਈਨਾ ਦੀ ਕਮਿਊਨਿਸਟ, ਕਿਉਂਕਿ ਚਾਈਨਾ 'ਚ ਮਲਟੀਪਲ ਪਾਰਟੀ ਸਿਸਟਮ ਤਾਂ ਹੈ ਨਹੀਂ, ਕਮਿਊਨਿਸਟ ਪਾਰਟੀ ਦੇ ਡੈਲੀਗੇਸ਼ਨ ਨਾਲ RSS ਹਵਨ ਕਰਾਉਣਾ ਡਿਸਕਸ ਕਰ ਰਹੀ ਸੀ, ਨਰ ਬਲੀ ਦੇਣਾ ਡਿਸਕਸ ਕਰ ਰਹੇ ਸੀ, ਕਿਹੜੀ ਬਲੀ ਦੇਣੀ ਡਿਸਕਸ ਕਰ ਰਹੇ ਸੀ। ਹੁਣ ਇਸ ਤੋਂ ਜ਼ਾਹਰ ਹੈ ਵੀ ਬਿਲਕੁਲ ਲੰਮੇ ਪੈ ਗਏ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰਿਆਂ ਨੂੰ ਹੀ ਮਿਲਦੇ ਹਾਂ ਜੀ, ਅਸੀਂ ਤਾਂ ਡਾਇਲਾਗ 'ਚ ਯਕੀਨ ਰੱਖਦੇ, ਇਸ ਲਈ ਅਸੀਂ ਮਿਲੇ। ਔਰ ਇਹ ਜਿਹੜਾ ਕੋਈ ਸਪੈਸੀਫਿਕ ਏਜੰਡਾ ਨਹੀਂ ਸੀ, ਦੇ ਡਿਸਕਸਡ RSS ਆਰਗੇਨਾਈਜੇਸ਼ਨ ਸਟਰਕਚਰ ਐਂਡ ਅਵਰ ਫੰਕਸ਼ਨਿੰਗ। ਹੁਣ ਚੀਨ ਵਾਲਿਆਂ ਨੂੰ ਇਹ ਫਿਕਰ ਹੈ ਜੀ RSS ਦਾ ਢਾਂਚਾ ਕੀ ਹੈ, ਤੇ ਇਹ ਡਿਸਕਸ ਹੋਏ। ਲੇਕਿਨ ਇਸ ਤੋਂ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਭਾਈ ਇਹ ਬਿਲਕੁਲ ਪੂਰੀ ਤਰ੍ਹਾਂ ਲੰਮੇ ਪੈ ਗਏ ਨੇ। ਔਰ ਇਸ ਨੂੰ ਈਵਨ ਕਾਂਗਰਸ ਪਾਰਟੀ ਨੇ ਇਹਦਾ ਨੋਟਿਸ ਲੈਂਦਿਆਂ ਕਿਹਾ, ਕਾਂਗਰਸ ਐਕਿਊਜ਼ਸ BJP ਆਫ ਡਬਲ ਸਟੈਂਡਰਡ ਓਵਰ ਇਟਸ ਐਨਗੇਜਮੈਂਟ ਵਿਦ ਕਮਿਊਨਿਸਟ ਪਾਰਟੀ ਆਫ ਚਾਈਨਾ। ਉਹਨਾਂ ਨੇ ਕਿਹਾ ਵੀ ਜੇ ਇਹੀ ਕੁਛ ਕਰਨਾ ਸੀ ਤਾਂ ਤੁਸੀਂ ਇੱਕ ਪਾਸਾ ਬਿਲਕੁਲ ਹੀ ਜਦੋਂ ਤੁਸੀਂ ਚਾਈਨਾ ਨੂੰ ਨਕਾਰ ਰਹੇ ਸੀ
ਵੀ ਇਹੀ ਤੁਹਾਡੇ ਜਨਰਲ ਕਹਿ ਰਹੇ ਨੇ ਕਿ ਆਪਰੇਸ਼ਨ ਸੰਦੂਰ ਵੇਲੇ ਚਾਈਨਾ, ਪਾਕਿਸਤਾਨ, ਤੁਰਕੀਏ ਉਹ ਸਾਡੇ ਵਿਰੋਧ 'ਚ ਲੜੇ ਨੇ। ਉਹ ਤਾਂ ਗਲਵਾਨ ਵੈਲੀ ਤਾਂ ਉਹਨੂੰ ਛੱਡੋ, ਜੇ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਧੂੜ ਚਟਾਈ ਹੈ, ਜਿਸ ਚੀਨ ਔਰ ਪਾਕਿਸਤਾਨ ਨੇ 7, 8, 9, 10 ਮਈ ਨੂੰ, ਤੁਸੀਂ ਉਹਨਾਂ ਦੇ ਪੈਰਾਂ 'ਚ ਜਾ ਕੇ ਡਿੱਗ ਪਏ ਹੋ ਔਰ ਉਹਨਾਂ ਨੂੰ ਇਨਵਾਈਟ ਕਰ ਰਹੇ ਹੋ ਕਿ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਚਾਈਨਾ ਦੀ ਮਿਲਟਰੀ ਸਪੋਰਟ ਹੈ ਔਰ ਇਹ ਸਾਰੇ ਦੇ ਚੱਲਦੇ ਆ। ਬੀਜੇਪੀ ਕਹਿ ਰਹੀ ਹੈ, ਬੀਜੇਪੀ ਸੇਜ਼ ਇਟ ਓਪਨਲੀ ਮੈਟ ਕਮਿਊਨਿਸਟ ਪਾਰਟੀ ਆਫ ਚਾਈਨਾ ਡੈਲੀਗੇਸ਼ਨ ਐਲੂਡਸ ਟੂ ਇੰਪਰੂਵਡ ਸਿਚੁਏਸ਼ਨ। ਦੇਖੋ ਅਸੀਂ ਕੋਈ ਲੁਕ ਛਿਪ ਕੇ ਥੋੜੀ ਮਿਲੇ ਆ, ਸ਼ਰੇਆਮ ਮਿਲੇ ਆ, ਜਿਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਕਿ ਜੀ ਦੇਖੋ ਸਾਡੇ ਸਬੰਧ ਕਿਵੇਂ ਇੰਪਰੂਵ ਹੋਏ ਨੇ। ਭਾਰਤੀ ਜਨਤਾ ਪਾਰਟੀ ਨੇ ਇਹ ਕਾਂਗਰਸ ਦੇ ਕ੍ਰਿਟਿਸਿਜ਼ਮ ਦਾ ਜਵਾਬ ਇਹ ਦਿੱਤਾ ਉਹਨਾਂ ਦੇ ਸਪੋਕਸਮੈਨ ਨੇ ਕਿ ਭਾਈ ਅਸੀਂ ਜਿਹੜਾ ਰਿਪੀਟਡਲੀ ਜਿਹੜਾ ਉਹ ਉਹਨਾਂ ਨੂੰ ਮਿਲਦੇ ਰਵਾਂਗੇ, ਇਹ ਪ੍ਰੋਸੈਸ ਹੈ ਫਾਰਮਲ ਮੀਟਿੰਗ ਦੀ, ਔਰ ਜਦੋਂ ਸਿਚੁਏਸ਼ਨ ਇੰਪਰੂਵ ਹੁੰਦੀ ਹੈ ਉਦੋਂ ਹੀ ਮੀਟਿੰਗ ਹੁੰਦੀ ਹੈ। ਵੀ ਡੂ ਇਟ ਵੈਰੀ ਓਪਨਲੀ, ਅਸੀਂ ਤਾਂ ਬੜੀ ਓਪਨਲੀ ਕਰ ਰਹੇ। ਹੁਣ ਜਿਸ ਦਿਨ RSS ਦੇ ਦਫ਼ਤਰ ਬੀਜੇਪੀ ਦੇ ਡੈਲੀਗੇਸ਼ਨ ਦੇ ਨਾਲ ਮੁਲਾਕਾਤ ਹੁੰਦੀ ਹੈ, ਉਸ ਦਿਨ ਹੀ ਚਾਈਨਾ ਇਹ ਕਲੇਮ ਕਰਦਾ ਕਿ ਜਿਹੜੀ ਸਖਸ਼ਗਾਮ ਵਾਦੀ ਹੈ ਔਰ ਇਹ 1963 ਦੇ ਵਿੱਚ ਪਾਕਿਸਤਾਨ ਔਰ ਚੀਨ ਦਾ ਇੱਕ ਸਮਝੌਤਾ ਹੋਇਆ ਜਿਹਦੇ ਥੱਲੇ ਜਿਹੜੀ ਕਿਸੇ ਪੀਰੀਅਡ 'ਚ ਜਿਹਨੂੰ ਆਜ਼ਾਦ ਕਸ਼ਮੀਰ ਅਸੀਂ ਕਹਿੰਦੇ ਹਾਂ ਉਹਦੀ ਲੈਂਡ ਸੀ, ਉਹਦੇ 'ਚ ਜ਼ਮੀਨ ਉਹਨਾਂ ਨੇ ਪਾਕਿਸਤਾਨ ਨੇ ਚਾਈਨਾ ਨੂੰ ਦਿੱਤੀ ਤਾਂ ਕਿ ਆਪਸ ਦੇ ਵਿੱਚ ਜਿਹੜਾ ਉਹ ਲੈਂਡ ਸੰਬੰਧ ਵੀ ਜੁੜਿਆ ਰਹੇ। ਔਰ ਇਸ ਨੂੰ ਜਿਹੜਾ 1963 ਦੀ ਗੱਲ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਸਖਸ਼ਗਾਮ ਵਾਦੀ ਹੈ ਇਸ ਦੇ ਉੱਤੇ ਅਸੀਂ ਇਹਨੂੰ ਇੰਪਰੂਵ ਕਰ ਰਹੇ ਹਾਂ, ਇਹਦੇ 'ਚ ਹੋਰ ਵੀ ਕੰਸਟਰਕਸ਼ਨ ਵਰਕ ਚੱਲ ਰਿਹਾ ਔਰ ਇੰਡੀਆ ਨੇ ਉਸ ਦੇ ਉੱਤੇ ਇਹ ਨਾਲ ਦੀ ਨਾਲ ਇਤਰਾਜ਼ ਕੀਤਾ ਕਿ ਜੀ ਅਸੀਂ ਤਾਂ ਮੁਕੰਮਲ ਕਸ਼ਮੀਰ ਜਿਹੜਾ ਉਹ ਭਾਰਤ ਦੀ ਮਲਕੀਅਤ ਹੈ, ਜਿਹਦੇ 'ਚ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਹੈ ਜਿਹਨੂੰ POK ਕਹਿੰਦੇ ਨੇ, ਉਹ ਆਜ਼ਾਦ ਕਸ਼ਮੀਰ, ਉਹਦੇ 'ਚ ਗਿਲਗਿਤ ਬਾਲਸਤਾਨ ਵੀ ਹੈ ਔਰ ਜਿਹੜਾ ਪਾਕਿਸਤਾਨ ਨੇ 1963 'ਚ ਬਾਰਟਰ ਕੀਤਾ ਚੀਨ ਨੂੰ ਦਿੱਤਾ ਉਹ ਵੀ ਸਾਡਾ ਹੈ। ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਇੰਡੀਆ ਨੇ ਇਹ ਕਿਹਾ ਜਿਹੜਾ ਕਿ ਜੀ ਵੀ ਹੈਵ ਨੈਵਰ ਰੈਕਗਨਾਈਜ਼ ਸੋ ਕਾਲਡ ਚਾਈਨਾ ਪਾਕਿਸਤਾਨ ਬਾਉਂਡਰੀ ਐਗਰੀਮੈਂਟ ਆਫ 1963, ਅਸੀਂ ਤਾਂ ਕਦੇ ਮੰਨਿਆ ਹੀ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਨਹੀਂ ਮੰਨਦੇ ਕਿਉਂਕਿ ਉਹ ਇੰਡੀਅਨ ਟੈਰੀਟਰੀ 'ਚੋਂ ਗੁਜ਼ਰਦਾ ਹੈ। ਇਹ ਕਹਿੰਦੇ ਨੇ ਜੰਮੂ ਕਸ਼ਮੀਰ ਸਾਰਾ ਸਾਡਾ ਹੈ ਔਰ ਸ਼ਖਸਗਾਮ ਵੈਲੀ ਇਜ਼ ਐਨ ਇੰਟੈਗਰਲ ਪਾਰਟ ਆਫ ਇੰਡੀਆ। ਹੁਣ ਇਹ ਹੈ ਚਾਈਨਾ ਦੀ ਜਿਹੜੀ ਸੱਚਮੁੱਚ ਦੀ ਹੈਜਮਨੀ ਹੈ, ਉਹਨਾਂ ਨੇ ਇੱਧਰ RSS ਤੇ BJP ਨਾਲ ਕੀਤੇ, ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਆ ਜਿਹੜਾ ਸਾਰਾ ਪਾਰਟ ਹੈ ਸ਼ਖਸਗਾਮ ਵੈਲੀ ਇਹ ਸਾਡੀ ਹੈ ਔਰ ਇਹ ਜਿਹੜਾ ਇੰਡੀਆ ਨੇ ਕਿਹਾ ਜੀ ਬਿਲਕੁਲ ਅਸੀਂ ਇਸ ਨੂੰ ਬਿਲਕੁਲ ਨਹੀਂ ਮੰਨਦੇ। ਔਰ ਚਾਈਨਾ ਨੇ ਅੱਗੋਂ ਕਿਹਾ ਚਾਈਨਾ ਰਿਜੈਕਟ ਇੰਡੀਆਜ਼ ਕਲੇਮ ਓਵਰ ਸ਼ਖਸਗਾਮ ਵੈਲੀ ਇਨ ਕਸ਼ਮੀਰ, ਦਾ ਟੈਰੀਟਰੀ ਬਿਲੋਂਗਸ ਟੂ ਚਾਈਨਾ, ਵੀ ਵਿਲ ਕੈਰੀ ਆਊਟ ਇਨਫਰਾਸਟਰਕਚਰ ਪ੍ਰੋਜੈਕਟਸ ਹੀਅਰ। ਉਹਨਾਂ ਨੇ ਭਾਰਤ ਦੇ ਮੂੰਹ ਤੇ ਤਮਾਚਾ ਵੀ ਮਾਰਿਆ, ਪਬਲਿਕਲੀ ਵੀ ਐਕਸਪੋਜ਼ ਕੀਤਾ ਕਿ ਭਾਈ ਇਹ ਜਿਹੜੇ ਨੇ ਕਿੱਥੇ ਖੜੇ ਨੇ ਸਾਰੇ। ਔਰ ਇਸ ਸਾਰੇ ਦੇ ਚੱਲਦੇ ਜਿਹੜਾ ਇੰਡੀਅਨ ਆਰਮੀ ਚੀਫ ਕਹਿ ਰਿਹਾ ਹੈ ਟਰਸਟ ਬਿਲਡਿੰਗ ਵਿਦ ਚਾਈਨਾ ਔਨ ਬਟ LAC ਵਿਜੀਲੈਂਸ ਐਸੈਂਸ਼ੀਅਲ। ਉਹਨੇ ਕਿਹਾ ਜੀ ਹੁਣ ਮਤਲਬ ਆਰਮੀ ਇਵੇਂ ਹਿੰਦੂਤਵੀ ਹੋ ਚੁੱਕੀ ਹੈ ਜਾਂ ਕਰ ਦਿੱਤੀ ਗਈ ਹੈ ਕਿ ਜੋ ਹੀ ਪੋਲੀਟੀਕਲ ਟਰਨ ਹੋਇਆ ਕਿ ਚਾਈਨਾ ਦਾ ਡੈਲੀਗੇਸ਼ਨ ਹਾਇਰ ਲੈਵਲ ਕਮਿਊਨਿਸਟ ਪਾਰਟੀ ਦਾ RSS ਦੇ ਆਈਡੀਆਲੋਗਸ ਨੂੰ ਔਰ BJP ਉਹ ਕਹਿੰਦਾ ਜੀ ਇਹ ਟਰਸਟ ਬਿਲਡਿੰਗ ਦਾ ਨਤੀਜਾ ਹੈ। ਹਾਲਾਂ ਅਸੀਂ ਬੜੀ ਵਿਜੀਲੈਂਸ ਰੱਖੀ ਹੋਈ ਔਰ ਦੂਸਰਾ, ਲੇਕਿਨ ਉਹ ਚਾਈਨਾ ਜਿਹਨੂੰ ਆਪਰੇਸ਼ਨ ਸੰਦੂਰ 'ਚ ਇਹ ਪਾਕਿਸਤਾਨ ਦਾ ਸਾਥੀ ਕਹਿੰਦੇ ਆ, ਗਲਵਾਨ ਵੈਲੀ 'ਚ ਵੀ ਫੌਜੀ ਮਾਰੇ ਗਏ, ਕਿੰਨੇ ਉਹਨਾਂ ਦੇ ਪ੍ਰਿਜ਼ਨਰ ਆਫ ਵਾਰ ਬਣਾਏ। ਚਾਈਨਾ ਨੂੰ ਕਾਰਨਰ ਕਰਨ ਦੇ ਲਈ ਅਮਰੀਕਾ ਦਾ ਬੁਲਵਾਕ ਬਣਨ ਨੂੰ ਤਿਆਰ ਰਿਹਾ ਕਿ ਵੀ ਪਾ ਲਓ ਸਾਡੇ ਤੇ ਜਿਹੜਾ ਹੈ ਉਹ ਪੰਜਾਲੀ ਔਰ ਅਸੀਂ ਤੁਹਾਡੇ ਕੁੱਤੇ ਬਣਨ ਨੂੰ ਤਿਆਰ ਹੈ। ਹੁਣ ਓਵਰਨਾਈਟ ਚਾਈਨਾ 'ਚੋਂ ਦੋਸਤੀ ਨਜ਼ਰ ਆਉਣੀ ਸ਼ੁਰੂ ਹੋ ਗਈ, ਜਿਹੜੀ ਹੈ ਗੱਲਬਾਤ ਇੰਪਰੂਵ ਹੋਣ ਦੀ ਲਾਈਨ, ਲੇਕਿਨ ਇਹ ਜਿਹੜੀ ਨੀਤੀ ਹੈ ਦੂਸਰੇ ਪਾਸੇ ਪਾਕਿਸਤਾਨ ਨੂੰ ਧਮਕਾਉਣ ਦੀ ਲਾਈਨ। ਹੁਣ ਇੰਡੀਅਨ ਆਰਮੀ ਚੀਫ ਕਹਿੰਦਾ ਕਿ ਜੀ 8 ਕੈਂਪਸ 150 people on the western front, army chief on decreased terrorist activities post operation ਸੰਦੂਰ। ਉਹ ਕਹਿੰਦੇ ਜੀ ਅਸੀਂ ਪਾਕਿਸਤਾਨ ਨੂੰ ਐਸੀ ਮਾਰ ਮਾਰੀ ਹੈ ਆਪਰੇਸ਼ਨ ਸੰਦੂਰ 'ਚ ਕਿ ਵੀ ਹੁਣ ਜਿਹੜੀ ਦਹਿਸ਼ਤਗਰਦੀ ਦੀ ਐਕਟੀਵਿਟੀ ਉਹ ਬਹੁਤ ਘਟ ਗਈ ਹੈ ਉਹਨਾਂ ਦੀ। ਸਿਰਫ 8 ਕੈਂਪ ਨੇ, ਸਿਰਫ 150 ਲੋਕ ਹੀ ਉਸ ਦਾ ਹਿੱਸਾ ਨੇ। ਪਰ ਨਾਲ ਦੀ ਨਾਲ
ਇਹ ਆਰਮੀ ਚੀਫ ਨੇ ਇਸ ਫਰੰਟ ਨੂੰ ਗਰਮ ਰੱਖਦੇ ਆ ਇਹ ਵੀ ਕਿਹਾ, ਆਰਮੀ ਚੀਫ ਵਾਰਨਸ ਪਾਕਿਸਤਾਨ ਅਗੇਂਸਟ ਸੈਂਡਿੰਗ ਡ੍ਰੌਪਸ ਅਕ੍ਰੋਸ LOC। ਉਹਨਾਂ ਨੇ ਕਿਹਾ ਕਿ ਬਈ ਇਹ ਡਿਸਪਿਊਟਡ ਬਾਰਡਰ ਚਾਈਨਾ ਦੇ ਨਾਲ ਤਾਂ ਸਾਡਾ ਸੰਬੰਧ ਜਿਹੜਾ ਉਹ ਹੁਣ ਸਟੇਬਲ ਹੈ ਸਿਚੁਏਸ਼ਨ, ਲੇਕਿਨ ਇਧਰੋਂ ਜਿਹੜਾ ਪਾਕਿਸਤਾਨ ਹੈ ਉਹਨੂੰ ਅਸੀਂ ਵਾਰਨ ਕਰਦੇ ਹਾਂ ਕਿ ਇਹ ਅਸੀਂ ਇੰਡੀਆ ਐਂਡ ਪਾਕਿਸਤਾਨ ਨੇ ਟਿਊਜ਼ਡੇ ਗੱਲਬਾਤ ਕੀਤੀ ਹੈ, ਉਹਨਾਂ ਦਾ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਕਹਿ ਰਿਹਾ ਇੰਡੀਆ ਦਾ, ਔਰ ਅਸੀਂ ਦੇयर वर ਮਲਟੀਪਲ ਡਰੋਨ ਸਾਈਟਿੰਗਸ ਔਨ ਟਿਊਜ਼ਡੇ while 5 drone intrusions were reported on Sunday evening along the J&K border। ਕਿ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜੇ ਤੁਸੀਂ ਰੀਕਨਸੈਂਸ ਕਹਿੰਦੇ ਨੇ ਜਸੂਸੀ ਦੇ ਲਈ ਭੇਜ ਰਹੇ ਹੋ ਇਹਨਾਂ ਨੂੰ ਤੁਸੀਂ ਬੰਦ ਕਰੋ, ਔਰ ਚਾਈਨਾ ਦੇ ਨਾਲ ਸਾਡੇ ਸੰਬੰਧ ਬਹੁਤ ਸਟੇਬਲ ਨੇ। ਔਰ ਉਹਨੇ ਕਿਹਾ ਜੀ ਹੀ ਸਾਈਟਡ 2 ਟਰਨਿੰਗ ਪੁਆਇੰਟਸ ਡਿਊਰਿੰਗ ਆਪਰੇਸ਼ਨ ਸੰਦੂਰ ਵਿਚ ਹੀ ਸੈਡ ਟਰਨਡ ਦਾ ਟਾਈਡ ਇਨ ਫੇਵਰ ਆਫ ਇੰਡੀਆ, ਕਿ ਕਿਵੇਂ ਅਸੀਂ ਆਪਰੇਸ਼ਨ ਸੰਦੂਰ ਜਿੱਤਿਆ। ਇੰਡੀਆ ਵਾਜ਼ ਲੁਕਿੰਗ ਐਟ ਕ੍ਰੀਏਟਿੰਗ ਏ ਡੈਡੀਕੇਟਡ ਮਿਸਾਈਲ ਐਂਡ ਰਾਕਟ ਫੋਰਸ ਔਨ ਦਾ ਲਾਈਨਸ ਆਫ ਚਾਈਨਾ ਐਂਡ ਪਾਕਿਸਤਾਨ। ਉਹ ਯੱਕੜ ਮਾਰ ਰਹੇ ਨੇ ਇੱਧਰ ਉੱਧਰ ਦੇ, ਲੇਕਿਨ ਨਾਲ ਦੀ ਨਾਲ ਇਹੀ ਆਰਮੀ ਚੀਫ ਜਿਹੜਾ ਚੀਨ ਨਾਲ ਸਟੇਬਲ ਰਿਲੇਸ਼ਨਸ ਦੀ ਗੱਲ ਕਰ ਰਿਹਾ ਹੈ, ਉਹ ਇਹ ਕਹਿ ਰਿਹਾ ਹੈ ਕਿ ਆਪਰੇਸ਼ਨ ਸੰਦੂਰ ਔਨ ਗੋਇੰਗ, ਐਨੀ ਮਿਸ ਐਡਵੈਂਚਰ ਵਿਲ ਬੀ ਡੈਲਟ ਵਿਦ ਫਰਮਲੀ। ਆਰਮੀ ਚੀਫ ਉਹਨੇ ਕਿਹਾ ਔਨ ਗੋਇੰਗ, ਕਦੇ ਕਹਿੰਦੇ ਨੇ ਅਸੀਂ ਪੌਜ਼ ਕਰਤਾ ਇਸ, ਕਦੇ ਕਹਿੰਦੇ ਨੇ ਅਸੀਂ ਰੋਕ ਦਿੱਤਾ। ਔਨ ਗੋਇੰਗ ਦਾ ਮਤਲਬ ਹੈ ਵੀ ਬਰਾਬਰ ਚੱਲ ਰਿਹਾ। ਔਰ ਇਸ ਬਾਰੇ ਜਦੋਂ ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਕਿਉਂਕਿ ਪਾਕਿਸਤਾਨ ਡਰੋਨ ਭੇਜ ਰਿਹਾ, ਆਰਮੀ ਐਕਟੀਵੇਟਸ ਕਾਊਂਟਰ ਡਰੋਨ ਮੇਸ਼ਰਸ ਅਲੋਂਗ LOC ਇਨ J&K ਐਂਡ ਰਜੌਰੀ। ਸੋ ਜਦੋਂ ਅਸੀਂ ਸਾਲ ਦੀ ਬਿਗਨਿੰਗ 'ਚ ਵੀ ਇਹ ਕਿਹਾ ਕਿ ਵੀ ਇਸ ਵੇਲੇ ਇੰਡੀਆ ਦਾ ਮੁਰਲੇ ਵੀ ਇੰਨੇ ਡਾਊਨ ਨੇ, ਚਿਪਸ ਤਾਂ ਡਾਊਨ ਹੈ ਹੀ ਨੇ, ਐਕਸਪੋਜ਼ ਵੀ ਹੋਏ ਨੇ, ਇਕੋਨਮੀ ਵੀ ਥੱਲੇ ਨੂੰ ਜਾ ਰਹੀ ਹੈ। ਇਹ ਸਾਰੇ ਉਸ ਕਿਸਮ ਦੇ ਨੇ ਕਿਉਂਕਿ ਜਦੋਂ ਤੁਸੀਂ ਉਹਨਾਂ ਦੀ ਸਟ੍ਰੈਟਜੀ ਦੇਖਦੇ ਹੋ ਚਾਈਨਾ ਦੇ ਅੱਗੇ ਤਾਂ ਲੰਮੇ ਪੈ ਗਏ, ਬਿਲਕੁਲ, ਪਰ ਪਾਕਿਸਤਾਨ ਦੇ ਖਿਲਾਫ ਕਿ ਜੀ ਡਰੋਨ ਵੀ ਆ ਰਹੇ ਨੇ, ਆਪਰੇਸ਼ਨ ਸੰਦੂਰ ਔਨ ਗੋਇੰਗ ਹੈ, ਔਰ ਦੂਜਾ ਇਸ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਫੌਜੀ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦਾ ਉਹਨਾਂ ਨੇ ਭਾਰਤ ਤੇ ਅਫਗਾਨਿਸਤਾਨ ਨੂੰ ਓਪਨ ਚੈਲੰਜ ਦਿੱਤਾ ਹੈ, ਜਿਹਦੀ ਐਗਜ਼ੈਕਟ ਪੰਜਾਬੀ ਕਿਸੇ ਵੀਰ ਨੇ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਉੱਪਰ ਵਾਲੇ ਨੇ ਬੜੀ ਬਰਕਤ ਦਿੱਤੀ ਹੈ, ਤੁਸੀਂ ਜੋ ਕਰਨਾ ਕਰ ਲਓ, ਸੱਜਿਓਂ ਆਓ, ਖੱਬਿਓਂ ਆਓ, ਉੱਪਰੋਂ ਆਓ, ਥੱਲਿਓਂ ਆਓ, ਇਕੱਲੇ ਆਓ ਜਾਂ ਇਕੱਠੇ ਆਓ, ਜੇਕਰ ਇੱਕ ਵਾਰੀ ਮਜ਼ਾ ਨਾ ਚਖਾ ਦਿੱਤਾ ਤਾਂ ਪੈਸੇ ਵਾਪਸ। ਇਹ ਹੈ ਜਵਾਬ। ਰਿਡੀਕਿਊਲ ਵੀ ਕੀਤਾ ਕਿ ਵੀ ਕੋਈ ਕਹਿੰਦੇ ਨੇਵੀ ਵੱਲੋਂ ਆ ਜਾਣਗੇ, ਕੋਈ ਕਹਿੰਦਾ ਉਹ ਕਹਿੰਦਾ ਤੁਸੀਂ ਭਾਵੇਂ ਖੱਬਿਓਂ ਆਇਓ, ਸੱਜਿਓਂ ਆਓ, ਉੱਪਰੋਂ ਆਓ, ਥੱਲਿਓਂ ਆਓ, ਇਕੱਲੇ ਆਓ, ਇਕੱਠੇ ਆਓ, ਇੱਕ ਵਾਰ ਜੇ ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ। ਸੋ ਨਾਈਸ। ਸੋ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।